ਜੋ ਗ੍ਰੀਨਲੈਂਡ ਨੂੰ ਲੈ ਕੇ ਬਹੁਤ ਜ਼ਿਆਦਾ ਹਾਈਪ ਬਣੀ ਹੋਈ ਸੀ, ਉਹ ਥੋੜ੍ਹੀ ਕੂਲ ਡਾਊਨ ਹੋ ਰਹੀ ਆ ਤੇ ਜਿਹਦੇ ਨਾਲ ਹੁਣ ਸਟਾਕ ਮਾਰਕੀਟ ਕੱਲ੍ਹ ਵੀ ਤੇ ਅੱਜ ਵੀ ਕਾਫੀ ਉੱਪਰ ਗਈ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜੋ ਨਾਟੋ ਦੇ ਨਾਲ ਡੀਲ ਚੱਲ ਰਹੀ ਆ ਗ੍ਰੀਨਲੈਂਡ ਦੇ ਮਸਲੇ ਦੇ ਉੱਤੇ, ਉਹਦਾ ਮਤਲਬ ਇਹ ਹੋਊਗਾ ਵੀ ਯੂਐਸ ਮਾਈਨਿੰਗ ਤੇ ਮਿਜ਼ਾਈਲਸ ਗ੍ਰੀਨਲੈਂਡ ਦੇ ਵਿੱਚ ਲੱਗਣਗੀਆਂ। ਈਵਨ ਦੋ ਜੋ ਉਹਨਾਂ ਦੀ ਇੰਡੀਪੈਂਡੈਂਸ ਆ, ਉਹ ਅਲੱਗ ਹੀ, ਉਹ ਉਸੇ ਤਰ੍ਹਾਂ ਹੀ ਰਹੇਗੀ। ਸੋ ਹੁਣ ਨਾਟੋ ਦੇ ਜਿਹੜੇ ਮੈਂਬਰਸ ਆ, ਉਹ ਇਸ ਇਸ਼ੂ ਤੇ ਕਿੰਨਾ ਕੁ ਜਿਹੜਾ ਸਾਥ ਦਿੰਦੇ ਆ। ਉਹਨਾਂ ਦੀ ਮੀਟਿੰਗ ਜ਼ਰੂਰ ਹੋਈ ਆ ਤੇ ਉਹ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ। ਜੀ। ਸੋ ਟਰੰਪ ਹੋਣਾ ਨੇ ਕਿਹਾ ਵੀ ਫਰੇਮਵਰਕ ਗ੍ਰੀਨਲੈਂਡ ਦੀ ਡੀਲ ਦੇ ਲਈ ਉਹਨਾਂ ਦੇ ਕੋਲ ਤਿਆਰ ਹੈਗਾ ਆ ਤੇ ਨਾਟੋ ਵਾਲੇ ਕਹਿੰਦੇ ਵੀ ਅਸੀਂ ਹੁਣ ਸੋਚ ਵਿਚਾਰ ਕਰਾਂਗੇ ਜਿਹੜੀ ਯੂਐਸ ਸੋਵਰਨਿਟੀ ਵੀ ਉਹਦੇ ਆਪਣੇ ਬੇਸਿਸ ਨੂੰ ਲੈ ਕੇ ਵੀ ਕੀ ਯੂਐਸ ਦੀ ਆਪਣੀ ਪ੍ਰਭੂ ਸੱਤਾ ਹੈਗੀ ਆ ਉਹਨਾਂ ਬੇਸਿਸ ਦੇ ਉੱਤੇ ਕਹਿੰਦੇ ਵੀ ਅਸੀਂ ਉਸ ਦੇ ਉੱਤੇ ਜਿਹੜਾ ਉਹ ਵਿਚਾਰ ਜਿਹੜਾ ਉਹ ਕਰਾਂਗੇ। ਕੱਲ ਦੇ ਭਾਸ਼ਣ ਦੇ ਵਿੱਚ ਜਿਹਦਾ ਕੱਲ ਸ਼ਾਮ 'ਚ ਵੀ ਆਪਾਂ ਡਿਸਕਸ ਕੀਤਾ ਸੀ ਵੀ ਗ੍ਰੀਨਲੈਂਡ ਦੀ ਥਾਂ ਤੇ ਕਈ ਵਾਰ ਆਈਸਲੈਂਡ ਜਿਹੜਾ ਉਹ ਕਹਿ ਗਏ ਤੇ ਆਈਸਲੈਂਡ ਵਾਲਿਆਂ ਨੂੰ ਟੈਨਸ਼ਨ ਪੈ ਗਈ ਵੀ ਕਿਤੇ ਹੁਣ ਸਾਡੀ ਵਾਰੀ ਤਾਂ ਨਹੀਂ ਕਿਤੇ ਜਿਹੜੀ ਉਹ ਆ ਗਈ ਹੈਗੀ। ਸੋ ਪਰ ਇਹ ਆ ਵੀ ਹੁਣ ਗ੍ਰੀਨਲੈਂਡ ਦੇ ਫਿਊਚਰ ਨੂੰ ਲੈ ਕੇ ਫਰੇਮਵਰਕ ਦੀ ਗੱਲ ਰਾਸ਼ਟਰਪਤੀ ਟਰੰਪ ਹੋਣਾ ਨੇ ਵਰਲਡ ਇਕਨੋਮਿਕ ਫੋਰਮ ਤੋਂ ਡੈਵਸ ਸਵਿਟਜ਼ਰਲੈਂਡ ਤੋਂ ਜਿਹੜੀ ਉਹ ਕੀਤੀ ਹੈਗੀ ਆ ਤੇ ਜਿਹੜੇ ਐਡੀਸ਼ਨਲ ਟੈਰਿਫਸ ਦੀ ਜਿਹੜੀ ਗੱਲ ਕੀਤੀ ਆ ਕਹਿੰਦੇ ਵੀ ਨਾਟੋ ਦੇ ਚੀਫ ਦੇ ਨਾਲ ਗੱਲ ਕਰਨ ਤੋਂ ਬਾਅਦ ਚ ਜਿਹੜਾ ਧਮਕੀ ਦਿੱਤੀ ਸੀਗੀ ਟੈਰਿਫ ਦੀ ਉਸ ਨੂੰ ਹੁਣ ਉਹਨਾਂ ਨੇ ਵਾਪਸ ਲੈ ਲਿਆ। ਸੋ ਗ੍ਰੀਨਲੈਂਡ ਦੇ ਵਿੱਚ ਕੋਈ ਸਮਰਥਨ ਕਰ ਰਿਹਾ ਜਾਂ ਨਹੀਂ ਕਰ ਰਿਹਾ ਤਾਂ ਉਹਦੇ ਕਰਕੇ ਫਿਰ ਜਿਹੜਾ ਹੁਣ ਕਹਿੰਦੇ ਵੀ ਨਾਟੋ ਦੇ ਚੀਫ ਦੇ ਨਾਲ ਗੱਲ ਕਰਨ ਤੋਂ ਬਾਅਦ ਚ ਉਸ ਧਮਕੀ ਨੂੰ ਉਹਨਾਂ ਨੇ ਟੈਰਿਫ ਵਾਲੀ ਵਾਪਸ ਜਿਹੜਾ ਉਹ ਲੈ ਲਿਆ ਆ। ਸੋ ਉਹਦੇ ਚੱਲਦੇ ਜਿਹੜਾ ਹਰਜੋਤ ਸਿੰਘ ਜੀ ਸਟਾਕ ਮਾਰਕੀਟ ਆ ਉਸਨੇ ਰੀਬਾਉਂਡ ਦੁਬਾਰਾ ਜਿਹੜਾ ਉਹ ਕਰ ਲਿਆ ਹੈਗਾ ਵਿਚ ਇਜ਼ ਅ ਗੁੱਡ ਥਿੰਗ। ਜਿਹੜੇ ਇੱਥੇ ਦੇ ਇਨਵੈਸਟਰਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਮਾਰਕ ਕਾਰਨੀ ਦੇ ਭਾਸ਼ਣ ਤੇ ਉੱਥੇ ਯੂਰਪ ਦੇ ਜਿਹੜੇ ਰਵੱਈਏ ਨੂੰ ਜਾਂ ਬਾਕੀ ਵੈਸਟ ਦੇ ਐਲਾਈਜ਼ ਜਿਹੜੇ ਆ ਅਮਰੀਕਾ ਦੇ ਉਹਨਾਂ ਦੇ ਰਵੱਈਏ ਨੂੰ ਦੇਖਦੇ ਹੋਏ ਟਰੰਪ ਹੋਣਾ ਨੂੰ ਕਿਤੇ ਨਾ ਕਿਤੇ ਆਪਣਾ ਪੈਂਤੜਾ ਆ ਉਸ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਲਿਆਉਣੀ ਪਈ ਆ। ਤੇ ਕੱਲ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀਗਾ ਵੀ ਗ੍ਰੀਨਲੈਂਡ ਦੇ ਉੱਤੇ ਉਹ ਫੋਰਸ ਦੇ ਨਾਲ ਕਬਜ਼ਾ ਜਿਹੜਾ ਆ ਨਹੀਂ ਕਰਨਗੇ। ਸੋ ਇਹ ਜਿੱਦਾਂ ਤੁਸੀਂ ਕਿਹਾ ਵੀ ਇੱਕ ਸੁੱਖ ਦਾ ਸਾਹ ਜਿਹੜਾ ਜ਼ਰੂਰ ਡੈਫੀਨਿਟਲੀ ਗ੍ਰੀਨਲੈਂਡ ਵਾਲਿਆਂ ਨੇ ਇਸ ਦੇ ਵਿੱਚ ਲਿਆ ਹੈਗਾ ਆ। ਜੋ ਗ੍ਰੀਨਲੈਂਡ ਨੂੰ ਲੈ ਕੇ ਬਹੁਤ ਜ਼ਿਆਦਾ ਹਾਈਪ ਬਣੀ ਹੋਈ ਸੀ, ਉਹ ਥੋੜ੍ਹੀ ਕੂਲ ਡਾਊਨ ਹੋ ਰਹੀ ਆ ਤੇ ਜਿਹਦੇ ਨਾਲ ਹੁਣ ਸਟਾਕ ਮਾਰਕੀਟ ਕੱਲ੍ਹ ਵੀ ਤੇ ਅੱਜ ਵੀ ਕਾਫੀ ਉੱਪਰ ਗਈ ਹੈਗੀ ਆ। ਟਰੰਪ ਉਹਨਾਂ ਨੇ ਇਹ ਕਿਹਾ ਵੀ ਜੋ ਨਾਟੋ ਦੇ ਨਾਲ ਡੀਲ ਚੱਲ ਰਹੀ ਆ ਗ੍ਰੀਨਲੈਂਡ ਦੇ ਮਸਲੇ ਦੇ ਉੱਤੇ, ਉਹਦਾ ਮਤਲਬ ਇਹ ਹੋਊਗਾ ਵੀ ਯੂਐਸ ਮਾਈਨਿੰਗ ਤੇ ਮਿਜ਼ਾਈਲਸ ਗ੍ਰੀਨਲੈਂਡ ਦੇ ਵਿੱਚ ਲੱਗਣਗੀਆਂ। ਈਵਨ ਦੋ ਜੋ ਉਹਨਾਂ ਦੀ ਇੰਡੀਪੈਂਡੈਂਸ ਆ, ਉਹ ਅਲੱਗ ਹੀ, ਉਹ ਉਸੇ ਤਰ੍ਹਾਂ ਹੀ ਰਹੇਗੀ। ਸੋ ਹੁਣ ਨਾਟੋ ਦੇ ਜਿਹੜੇ ਮੈਂਬਰਸ ਆ, ਉਹ ਇਸ ਇਸ਼ੂ ਤੇ ਕਿੰਨਾ ਕੁ ਜਿਹੜਾ ਸਾਥ ਦਿੰਦੇ ਆ। ਉਹਨਾਂ ਦੀ ਮੀਟਿੰਗ ਜ਼ਰੂਰ ਹੋਈ ਆ ਤੇ ਉਹ ਦੇਖਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ। ਜੀ। ਸੋ ਟਰੰਪ ਹੋਣਾ ਨੇ ਕਿਹਾ ਵੀ ਫਰੇਮਵਰਕ ਗ੍ਰੀਨਲੈਂਡ ਦੀ ਡੀਲ ਦੇ ਲਈ ਉਹਨਾਂ ਦੇ ਕੋਲ ਤਿਆਰ ਹੈਗਾ ਆ ਤੇ ਨਾਟੋ ਵਾਲੇ ਕਹਿੰਦੇ ਵੀ ਅਸੀਂ ਹੁਣ ਸੋਚ ਵਿਚਾਰ ਕਰਾਂਗੇ ਜਿਹੜੀ ਯੂਐਸ ਸੋਵਰਨਿਟੀ ਵੀ ਉਹਦੇ ਆਪਣੇ ਬੇਸਿਸ ਨੂੰ ਲੈ ਕੇ ਵੀ ਕੀ ਯੂਐਸ ਦੀ ਆਪਣੀ ਪ੍ਰਭੂ ਸੱਤਾ ਹੈਗੀ ਆ ਉਹਨਾਂ ਬੇਸਿਸ ਦੇ ਉੱਤੇ ਕਹਿੰਦੇ ਵੀ ਅਸੀਂ ਉਸ ਦੇ ਉੱਤੇ ਜਿਹੜਾ ਉਹ ਵਿਚਾਰ ਜਿਹੜਾ ਉਹ ਕਰਾਂਗੇ। ਕੱਲ ਦੇ ਭਾਸ਼ਣ ਦੇ ਵਿੱਚ ਜਿਹਦਾ ਕੱਲ ਸ਼ਾਮ 'ਚ ਵੀ ਆਪਾਂ ਡਿਸਕਸ ਕੀਤਾ ਸੀ ਵੀ ਗ੍ਰੀਨਲੈਂਡ ਦੀ ਥਾਂ ਤੇ ਕਈ ਵਾਰ ਆਈਸਲੈਂਡ ਜਿਹੜਾ ਉਹ ਕਹਿ ਗਏ ਤੇ ਆਈਸਲੈਂਡ ਵਾਲਿਆਂ ਨੂੰ ਟੈਨਸ਼ਨ ਪੈ ਗਈ ਵੀ ਕਿਤੇ ਹੁਣ ਸਾਡੀ ਵਾਰੀ ਤਾਂ ਨਹੀਂ ਕਿਤੇ ਜਿਹੜੀ ਉਹ ਆ ਗਈ ਹੈਗੀ। ਸੋ ਪਰ ਇਹ ਆ ਵੀ ਹੁਣ ਗ੍ਰੀਨਲੈਂਡ ਦੇ ਫਿਊਚਰ ਨੂੰ ਲੈ ਕੇ ਫਰੇਮਵਰਕ ਦੀ ਗੱਲ ਰਾਸ਼ਟਰਪਤੀ ਟਰੰਪ ਹੋਣਾ ਨੇ ਵਰਲਡ ਇਕਨੋਮਿਕ ਫੋਰਮ ਤੋਂ ਡੈਵਸ ਸਵਿਟਜ਼ਰਲੈਂਡ ਤੋਂ ਜਿਹੜੀ ਉਹ ਕੀਤੀ ਹੈਗੀ ਆ ਤੇ ਜਿਹੜੇ ਐਡੀਸ਼ਨਲ ਟੈਰਿਫਸ ਦੀ ਜਿਹੜੀ ਗੱਲ ਕੀਤੀ ਆ ਕਹਿੰਦੇ ਵੀ ਨਾਟੋ ਦੇ ਚੀਫ ਦੇ ਨਾਲ ਗੱਲ ਕਰਨ ਤੋਂ ਬਾਅਦ ਚ ਜਿਹੜਾ ਧਮਕੀ ਦਿੱਤੀ ਸੀਗੀ ਟੈਰਿਫ ਦੀ ਉਸ ਨੂੰ ਹੁਣ ਉਹਨਾਂ ਨੇ ਵਾਪਸ ਲੈ ਲਿਆ। ਸੋ ਗ੍ਰੀਨਲੈਂਡ ਦੇ ਵਿੱਚ ਕੋਈ ਸਮਰਥਨ ਕਰ ਰਿਹਾ ਜਾਂ ਨਹੀਂ ਕਰ ਰਿਹਾ ਤਾਂ ਉਹਦੇ ਕਰਕੇ ਫਿਰ ਜਿਹੜਾ ਹੁਣ ਕਹਿੰਦੇ ਵੀ ਨਾਟੋ ਦੇ ਚੀਫ ਦੇ ਨਾਲ ਗੱਲ ਕਰਨ ਤੋਂ ਬਾਅਦ ਚ ਉਸ ਧਮਕੀ ਨੂੰ ਉਹਨਾਂ ਨੇ ਟੈਰਿਫ ਵਾਲੀ ਵਾਪਸ ਜਿਹੜਾ ਉਹ ਲੈ ਲਿਆ ਆ। ਸੋ ਉਹਦੇ ਚੱਲਦੇ ਜਿਹੜਾ ਹਰਜੋਤ ਸਿੰਘ ਜੀ ਸਟਾਕ ਮਾਰਕੀਟ ਆ ਉਸਨੇ ਰੀਬਾਉਂਡ ਦੁਬਾਰਾ ਜਿਹੜਾ ਉਹ ਕਰ ਲਿਆ ਹੈਗਾ ਵਿਚ ਇਜ਼ ਅ ਗੁੱਡ ਥਿੰਗ। ਜਿਹੜੇ ਇੱਥੇ ਦੇ ਇਨਵੈਸਟਰਸ ਆ ਉਹਨਾਂ ਨੂੰ ਜਿਹੜਾ ਉਹ ਲੈ ਕੇ ਮਾਰਕ ਕਾਰਨੀ ਦੇ ਭਾਸ਼ਣ ਤੇ ਉੱਥੇ ਯੂਰਪ ਦੇ ਜਿਹੜੇ ਰਵੱਈਏ ਨੂੰ ਜਾਂ ਬਾਕੀ ਵੈਸਟ ਦੇ ਐਲਾਈਜ਼ ਜਿਹੜੇ ਆ ਅਮਰੀਕਾ ਦੇ ਉਹਨਾਂ ਦੇ ਰਵੱਈਏ ਨੂੰ ਦੇਖਦੇ ਹੋਏ ਟਰੰਪ ਹੋਣਾ ਨੂੰ ਕਿਤੇ ਨਾ ਕਿਤੇ ਆਪਣਾ ਪੈਂਤੜਾ ਆ ਉਸ ਦੇ ਵਿੱਚ ਤਬਦੀਲੀ ਜਿਹੜੀ ਆ ਉਹ ਲਿਆਉਣੀ ਪਈ ਆ। ਤੇ ਕੱਲ ਉਹਨਾਂ ਨੇ ਸਪਸ਼ਟ ਕਰ ਦਿੱਤਾ ਸੀਗਾ ਵੀ ਗ੍ਰੀਨਲੈਂਡ ਦੇ ਉੱਤੇ ਉਹ ਫੋਰਸ ਦੇ ਨਾਲ ਕਬਜ਼ਾ ਜਿਹੜਾ ਆ ਨਹੀਂ ਕਰਨਗੇ। ਸੋ ਇਹ ਜਿੱਦਾਂ ਤੁਸੀਂ ਕਿਹਾ ਵੀ ਇੱਕ ਸੁੱਖ ਦਾ ਸਾਹ ਜਿਹੜਾ ਜ਼ਰੂਰ ਡੈਫੀਨਿਟਲੀ ਗ੍ਰੀਨਲੈਂਡ ਵਾਲਿਆਂ ਨੇ ਇਸ ਦੇ ਵਿੱਚ ਲਿਆ ਹੈਗਾ ਆ।